AI ਨੂੰ ਕਿੱਦਾਂ ਵਰਤਿਆ ਕਿਸੇ ਨੇ, ਇੱਕ ਨਾਰਥ ਕੈਰੋਲਾਈਨਾ ਦਾ ਮਿਊਜ਼ੀਸ਼ੀਅਨ ਆ, ਹਾਂ, ਹਾਂ। ਉਹਦੇ ਖਿਲਾਫ ਜਿਹੜਾ ਫਰਸਟ ਕ੍ਰਿਮੀਨਲ ਕੇਸ ਹੋਇਆ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਦੇ ਦੁਰਵਰਤੋਂ ਨਾਲ ਰਿਲੇਟਡ, ਹੈ ਨਾ? AI ਦੀ ਦੁਰਵਰਤੋਂ। ਹਾਂਜੀ। ਸੋ ਮਾਈਕਲ ਸਮਿਥ ਨਾਂ ਦਾ ਇੱਕ ਬੰਦਾ, ਸ਼ਾਇਦ ਇਹ ਨਾਰਥ ਕੈਰੋਲਾਈਨਾ ਸੀ, ਉਹਦੇ ਖਿਲਾਫ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ FBI ਇੱਕ ਕੇਸ ਲੈ ਕੇ ਆਈ ਹੈ, 3 ਕ੍ਰਿਮੀਨਲ ਇੰਡਾਈਟਮੈਂਟ ਚਾਰजेस। ਸੋ ਉਹਦੇ ਵਿੱਚ ਉਹਨੇ ਇਹ ਕਿਹਾ ਕਿ ਉਹਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰਕੇ ਆਪ ਗਾਣੇ ਬਣਾਏ, ਗਾਣਿਆਂ ਨੂੰ ਉਹਨਾਂ ਪਲੇਟਫਾਰਮਸ ਦੇ ਉੱਤੇ ਪਾਇਆ, ਪੋਸਟ ਕੀਤਾ। ਪੋਸਟ ਕੀਤਾ, ਹੈ ਨਾ? ਆਪਣੇ ਇਹ ਪਲੇਟਫਾਰਮਸ ਜਿਹੜਾ ਨਾਮ ਆ ਉਹ ਉਹਨਾਂ ਕਲੀਅਰ ਨਹੀਂ ਕੀਤਾ, ਪਲੇਟਫਾਰਮਸ ਦੇ ਉੱਤੇ ਉਹਨਾਂ ਨਾਮ ਪਾਇਆ ਜਿੱਦਾਂ ਆਪਾਂ ਕੋਈ ਕੰਟੈਂਟ ਕਈਆਂ ਦੇ ਯੂਜ਼ ਪਾਏ ਕਰਦੇ ਹੋਣੇ ਆ ਉਹਨੇ। ਪਾ ਲੈਂਦੇ ਹਾਂ। ਹੂੰ। ਤੋ ਉਹਦੇ ਉੱਪਰ ਪਾਇਆ ਤੇ ਫਿਰ ਉਹਨੇ ਬੋਟਸ ਯੂਜ਼ ਕੀਤੇ ਕਰਕੇ ਉਹਨਾਂ ਨੂੰ ਸੁਣਿਆ, ਬੋਟਸ ਵੀ ਨੇ ਉਹਦੇ ਵਿਊ ਵਧਾਏ ਬੇਸਿਕਲੀ। ਉਹਦੇ ਵਿਊ ਵਧਾਏ ਹੈ ਨਾ? ਤੇ ਉਹਦੇ ਨਾਲ $10 ਮਿਲੀਅਨ ਦੀ ਉਹਨੇ ਰਾਇਲਟੀ ਜਿਹੜੀ ਇਸ ਤਰ੍ਹਾਂ ਇਕੱਠੀ ਕੀਤੀ। ਇਹ ਹੁਣੇ ਆਈਡੀਆ ਨਹੀਂ ਅਸੀਂ ਤੁਹਾਨੂੰ ਭਰਾਵਾ ਦੱਸ ਰਹੇ, ਇਹ ਫਰਾਡ ਦੀ ਸਕੀਮ ਸੀਗੀ ਜਿਹੜੀ ਸਮਿਥ ਨੇ ਜਿਹੜੀ ਉਹ ਵਰਤੀ ਆ ਤੇ ਫੜਿਆ ਗਿਆ ਹੈ। 2024 ਦੀ ਘਟਨਾ ਹੈ ਉਹਦਾ। ਹਾਂਜੀ, ਸਤੰਬਰ 2024 ਦੀ ਘਟਨਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਬਾਈ ਦ ਐਂਡ ਆਫ ਦਾ ਡੇ ਵੇਖੋ, ਜੇ ਕੋਈ ਇਹਨੂੰ ਜਨਰੇਟ ਕਰਦਾ, ਇਹਦੇ ਲਈ ਮਿਊਜ਼ਿਕ ਜਨਰੇਟ ਕਰਦਾ AI ਨੂੰ ਯੂਜ਼ ਕਰਕੇ, ਤਾਂ ਕਿੱਡੀ ਵਧੀਆ ਗੱਲ ਆ, ਹੈ ਨਾ? ਉਹ ਤਾਂ ਤੁਹਾਡੀ ਅਸਿਸਟਿਵ ਹੋ ਗਈ, ਪਰ ਗੱਲ ਇਹ ਕਿ ਅਗਲੇ ਬੰਨੇ ਬੋਟ ਬਣਾ ਕੇ ਤੇ ਉਹਨੂੰ ਸੁਣ ਹੀ ਰਹੇ ਹੋ ਤੁਸੀਂ, ਤੇ ਉਹਨਾਂ ਦੇ ਬਿਲੀਅਨਸ ਆਫ ਵਿਊ ਬਣਾ ਕੇ $10 ਮਿਲੀਅਨ ਜਿਹੜੇ ਮਾਈਕਲ ਸਮਿਥ ਸਾਹਿਬ ਉਹਨਾਂ ਇਕੱਠਾ ਕਰ ਲਿਆ, ਤੇ ਹੁਣ 20 ਸਾਲ ਦੀ ਜਿਹੜੀ ਉਹਨੂੰ ਕੈਦ ਆ, ਉਹ ਉਹਦੇ ਲਈ ਹੁਣ ਉਹਨਾਂ ਦੀ ਜਿਹੜੀ ਸੁਣਵਾਈ ਹੈ ਚੱਲ ਰਹੀ ਹੈ। ਪਤਾ ਨਹੀਂ ਕਿੱਥੇ ਉਹਦੀ ਸਟੇਟਸ ਪਹੁੰਚਿਆ ਸੁਣਵਾਈ ਦਾ, ਪਰ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਸ਼ੈਤਾਨੀ ਦਿਮਾਗ ਆ ਉਹਨਾਂ ਸ਼ੈਤਾਨੀ ਕੰਮ ਕਰਨੇ ਆ। ਸੋ ਇਸ ਟਾਈਮ ਦੇ ਵਿੱਚ ਆਪਾਂ ਨੂੰ ਜਿਹੜੇ ਸਿਸਟਮਸ ਐਥਿਕਸ ਜਿਹੜੀ ਉਹ ਬਹੁਤ ਲੋੜ ਆ AI ਦੇ ਟਾਈਮ ਦੇ ਵਿੱਚ। ਜੀ ਨਹੀਂ, ਬਿਲਕੁਲ। ਸੋ ਵਿਵੇਕ ਬੁੱਧੀ ਦੇ ਨਾਲ ਬਨੌਟੀ ਬੁੱਧੀ ਨੂੰ ਆਪਾਂ ਸਮਝਦਾਰ ਬੈਟਰ ਬਣਾਉਣਾ ਆ, ਪਰ ਵਿਵੇਕ ਬੁੱਧੀ ਹਮੇਸ਼ਾ ਹੀ ਬਨੌਟੀ ਬੁੱਧੀ ਤੋਂ ਵਧੀਆ ਰਹਿਣੀ ਚਾਹੀਦੀ ਆ, ਕਿਉਂਕਿ ਉਸੇ ਤੋਂ ਹੀ ਇਹ ਸਾਰਾ ਕੁਝ ਡਰਾਈਵ ਹੋਣਾ, ਉਸੇ ਤੋਂ ਹੀ ਅੱਗੇ ਜਿਹੜਾ ਇਹ ਵਧਣਾ ਹੈਗਾ। AI ਨੂੰ ਕਿੱਦਾਂ ਵਰਤਿਆ ਕਿਸੇ ਨੇ, ਇੱਕ ਨਾਰਥ ਕੈਰੋਲਾਈਨਾ ਦਾ ਮਿਊਜ਼ੀਸ਼ੀਅਨ ਆ, ਉਹਦੇ ਖਿਲਾਫ ਜਿਹੜਾ ਫਰਸਟ ਕ੍ਰਿਮੀਨਲ ਕੇਸ ਹੋਇਆ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਦੁਰਵਰਤੋਂ ਨਾਲ ਰਿਲੇਟਡ, ਹੈ ਨਾ? AI ਦੀ ਦੁਰਵਰਤੋਂ। ਹਾਂਜੀ। ਸੋ ਮਾਈਕਲ ਸਮਿਥ ਨਾਂ ਦਾ ਇੱਕ ਬੰਦਾ, ਸ਼ਾਇਦ ਇਹ ਨਾਰਥ ਕੈਰੋਲਾਈਨਾ ਸੀ, ਉਹਦੇ ਖਿਲਾਫ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ FBI ਇੱਕ ਕੇਸ ਲੈ ਕੇ ਆਈ ਹੈ, 3 ਕ੍ਰਿਮੀਨਲ ਇੰਡਾਈਟਮੈਂਟ ਚਾਰजेस। ਸੋ ਉਹਦੇ ਵਿੱਚ ਉਹਨੇ ਇਹ ਕਿਹਾ ਕਿ ਉਹਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰਕੇ ਆਪ ਗਾਣੇ ਬਣਾਏ, ਗਾਣਿਆਂ ਨੂੰ ਉਹਨਾਂ ਪਲੇਟਫਾਰਮਸ ਦੇ ਉੱਤੇ ਪਾਇਆ, ਪੋਸਟ ਕੀਤਾ, ਪੋਸਟ ਕੀਤਾ, ਹੈ ਨਾ? ਆਪਣੇ ਇਹ ਪਲੇਟਫਾਰਮਸ ਜਿਹੜਾ ਨਾਮ ਆ ਉਹ ਉਹਨਾਂ ਕਲੀਅਰ ਨਹੀਂ ਕੀਤਾ, ਪਲੇਟਫਾਰਮਸ ਦੇ ਉੱਤੇ ਉਹਨਾਂ ਨਾਮ ਪਾਇਆ ਜਿੱਦਾਂ ਆਪਾਂ ਕੋਈ ਕੰਟੈਂਟ ਕਈਆਂ ਦੇ ਯੂਜ਼ ਪਾਏ ਕਰਦੇ ਹੋਣੇ ਆ ਉਹਨੇ। ਪਾ ਲੈਂਦੇ ਹਾਂ। ਤੋ ਉਹਦੇ ਉੱਪਰ ਪਾਇਆ ਤੇ ਫਿਰ ਉਹਨੇ ਬੋਟਸ ਯੂਜ਼ ਕੀਤੇ ਕਰਕੇ ਉਹਨਾਂ ਨੂੰ ਸੁਣਿਆ, ਬੋਟਸ ਨੇ ਉਹਦੇ ਵਿਊ ਵਧਾਏ ਬੇਸਿਕਲੀ। ਉਹਦੇ ਵਿਊ ਵਧਾਏ ਹੈ ਨਾ? ਤੇ ਉਹਦੇ ਨਾਲ $10 ਮਿਲੀਅਨ ਦੀ ਉਹਨੇ ਰਾਇਲਟੀ ਜਿਹੜੀ ਇਸ ਤਰ੍ਹਾਂ ਇਕੱਠੀ ਕੀਤੀ। ਇਹ ਹੁਣੇ ਆਈਡੀਆ ਨਹੀਂ ਅਸੀਂ ਤੁਹਾਨੂੰ ਭਰਾਵਾ ਦੱਸ ਰਹੇ, ਇਹ ਫਰਾਡ ਦੀ ਸਕੀਮ ਸੀਗੀ ਜਿਹੜੀ ਸਮਿਥ ਨੇ ਜਿਹੜੀ ਉਹ ਵਰਤੀ ਆ ਤੇ ਫੜਿਆ ਗਿਆ ਹੈ। 2024 ਦੀ ਘਟਨਾ ਹੈ ਉਹਦਾ। ਹਾਂਜੀ, ਸਤੰਬਰ 2024 ਦੀ ਘਟਨਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਬਾਈ ਦ ਐਂਡ ਆਫ ਦਾ ਡੇ ਵੇਖੋ, ਜੇ ਕੋਈ ਇਹਨੂੰ ਜਨਰੇਟ ਕਰਦਾ, ਇਹਦੇ ਲਈ ਮਿਊਜ਼ਿਕ ਜਨਰੇਟ ਕਰਦਾ AI ਨੂੰ ਯੂਜ਼ ਕਰਕੇ, ਤਾਂ ਕਿੱਡੀ ਵਧੀਆ ਗੱਲ ਆ, ਹੈ ਨਾ? ਉਹ ਤਾਂ ਤੁਹਾਡੀ ਅਸਿਸਟਿਵ ਹੋ ਗਈ, ਪਰ ਗੱਲ ਇਹ ਕਿ ਅਗਲੇ ਬੰਨੇ ਬੋਟ ਬਣਾ ਕੇ ਤੇ ਉਹਨੂੰ ਸੁਣ ਹੀ ਰਹੇ ਹੋ ਤੁਸੀਂ, ਤੇ ਉਹਨਾਂ ਦੇ ਬਿਲੀਅਨਸ ਆਫ ਵਿਊ ਬਣਾ ਕੇ $10 ਮਿਲੀਅਨ ਜਿਹੜੇ ਮਾਈਕਲ ਸਮਿਥ ਸਾਹਿਬ ਉਹਨਾਂ ਇਕੱਠਾ ਕਰ ਲਿਆ, ਤੇ ਹੁਣ 20 ਸਾਲ ਦੀ ਜਿਹੜੀ ਉਹਨੂੰ ਕੈਦ ਆ, ਉਹ ਉਹਦੇ ਲਈ ਹੁਣ ਉਹਨਾਂ ਦੀ ਜਿਹੜੀ ਸੁਣਵਾਈ ਹੈ ਚੱਲ ਰਹੀ ਹੈ। ਪਤਾ ਨਹੀਂ ਕਿੱਥੇ ਉਹਦੀ ਸਟੇਟਸ ਪਹੁੰਚਿਆ ਸੁਣਵਾਈ ਦਾ, ਪਰ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਸ਼ੈਤਾਨੀ ਦਿਮਾਗ ਆ ਉਹਨਾਂ ਸ਼ੈਤਾਨੀ ਕੰਮ ਕਰਨੇ ਆ। ਸੋ ਇਸ ਟਾਈਮ ਦੇ ਵਿੱਚ ਆਪਾਂ ਨੂੰ ਜਿਹੜੇ ਸਿਸਟਮਸ ਐਥਿਕਸ ਜਿਹੜੀ ਉਹ ਬਹੁਤ ਲੋੜ ਆ AI ਦੇ ਟਾਈਮ ਦੇ ਵਿੱਚ। ਜੀ ਨਹੀਂ, ਬਿਲਕੁਲ। ਸੋ ਵਿਵੇਕ ਬੁੱਧੀ ਦੇ ਨਾਲ ਬਨੌਟੀ ਬੁੱਧੀ ਨੂੰ ਆਪਾਂ ਸਮਝਦਾਰ ਬੈਟਰ ਬਣਾਉਣਾ ਆ, ਪਰ ਵਿਵੇਕ ਬੁੱਧੀ ਹਮੇਸ਼ਾ ਹੀ ਬਨੌਟੀ ਬੁੱਧੀ ਤੋਂ ਵਧੀਆ ਰਹਿਣੀ ਚਾਹੀਦੀ ਆ, ਕਿਉਂਕਿ ਉਸੇ ਤੋਂ ਹੀ ਇਹ ਸਾਰਾ ਕੁਝ ਡਰਾਈਵ ਹੋਣਾ, ਉਸੇ ਤੋਂ ਹੀ ਅੱਗੇ ਜਿਹੜਾ ਇਹ ਵਧਣਾ ਹੈਗਾ।